ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ Facebook, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਜੀ ਆਇਆਂ ਨੂੰ। ਜੀ ਬਹੁਤ ਧੰਨਵਾਦ ਪ੍ਰਵੀਨ ਤੁਹਾਡਾ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਅੱਜ ਦੇ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ। ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ਼੍ਰੀ ਅਕਾਲ। ਅੱਜ ਜਦੋਂ ਅਮਰੀਕਾ 'ਚ 18 ਨਵੰਬਰ ਸਾਲ 2025 ਦਾ ਦਿਨ ਡੁੱਬ ਚੁੱਕਿਆ ਹੈ, ਪਾਕਿਸਤਾਨ 'ਚ 19 ਨਵੰਬਰ ਦਾ ਦਿਨ ਚੜ੍ਹ ਚੁੱਕਿਆ ਹੈ। ਅੱਜ ਦੇ ਪਾਕਿਸਤਾਨੀ ਅਖਬਾਰਾਂ ਦੇ ਵਿੱਚ ਛਪੀਆਂ ਕੁਝ ਵੱਡੀਆਂ ਖਬਰਾਂ, ਪਰ ਉਹਨਾਂ ਖਬਰਾਂ ਦੇ ਅੰਦਰ ਦੀਆਂ ਖਬਰਾਂ ਨੇ ਜਿਹੜੀਆਂ ਉਹ ਲੈ ਕੇ ਇਹ ਆਜ਼ਾਦ ਸੋਚ ਦੇ ਉੱਤੋਂ ਇਸ ਨਿਊਜ਼ ਬੁਲਟਨ ਰਾਹੀਂ ਮੈਂ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਇਹ ਖਬਰਾਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਤੁਹਾਡੇ ਲਈ ਪੇਸ਼ ਕਰਨੇ ਆ। ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਧਦੀਆਂ ਖਬਰਾਂ ਵਾਲੇ ਜੀ। ਪਿਛਲੇ 24 ਘੰਟਿਆਂ 'ਚ ਪਾਕਿਸਤਾਨੀ ਫੌਜ ਦੇ ਅੱਤਗਰਦਾਂ ਨਾਲ ਵੱਡੇ ਮੁਕਾਬਲੇ ਹੋਏ ਨੇ ਤੇ ਵੱਡੀਆਂ ਹਲਾਕਤਾਂ ਦੀ ਵੀ ਇਤਲਾਹ ਹੈ। ਕੀ ਜਾਣਕਾਰੀ ਮਿਲੀ ਸਾ? ਜੀ ਬਿਲਕੁਲ, ਇਹ ਦੋ ਵੱਡੀਆਂ ਕਾਰਵਾਈਆਂ ਨੇ। ਪਹਿਲੀ ਕਾਰਵਾਈ ਹੈ ਜਿਹੜੀ ਉਹ ਤੇ ਹੋਈ ਡੇਰਾ ਇਸਮਾਈਲ ਖਾਨ, ਜਿਹੜਾ ਕਿ ਖੈਬਰ ਪਖਤੂਨਖਵਾ ਦਾ ਇਲਾਕਾ ਹੈ, ਜਿੱਥੇ ਫੌਜ ਤੇ ਅੱਤਗਰਦਾਂ ਵਿਚਕਾਰ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਤੋਂ ਬਾਅਦ ਝੜਪ ਹੋਈ, ਉਹ ਟਿਕਾ ਕੇ ਹੋਈ। ਇਹਦੇ ਵਿੱਚ 10 ਅੱਤਗਰਦ ਮਾਰੇ ਗਏ ਸਨ। ਹੁਣ ਪਤਾ ਲੱਗਾ ਹੈ ਕਿ ਉਹਨਾਂ ਦੀ ਮੋਇਆਂ ਦੀ ਗਿਣਤੀ ਵੱਧ ਕੇ 15 ਹੋ ਗਈ ਹੈ। ਪਹਿਲਾਂ 4 ਫੱਟਰ ਸਨ, ਉਹ ਵੀ ਲਗੇ ਗਏ। 4 ਨੇ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਔਰ ਵੱਡੀ ਗੱਲ ਇਹ ਹੈ ਕਿ ਇਹਦੇ 'ਚ ਆਲਮ ਮਹਿਸੂਦ ਨਾਮੀ ਤਹਿਰੀਕੇ ਤਾਲਿਬਾਨ ਪਾਕਿਸਤਾਨ ਦਾ ਕਮਾਂਡਰ ਵੀ ਮਾਰਿਆ ਗਿਆ, ਜਿਹਦੇ ਉੱਤੇ ਇਲਜ਼ਾਮ ਸੀਗਾ ਕਿ 2008 'ਚ ਉਹਨੇ ਪਾਕਿਸਤਾਨੀ ਫੌਜੀ ਚੌਕੀਆਂ ਦੇ ਉੱਤੇ ਹਮਲੇ ਕੀਤੇ। ਉਸ ਤੋਂ ਬਾਅਦ ਵੀ ਇੱਕ ਚੌਕੀ ਦੇ ਉੱਤੇ ਹਮਲਾ ਕੀਤਾ। ਬੰਨੂ ਜੇਲ੍ਹ ਤੇ ਜਦੋਂ ਹਮਲਾ ਹੋਇਆ ਤੇ ਉਹ ਵੀ ਉਹਨੇ ਆਪਣੇ ਸਾਥੀਆਂ ਦੇ ਨਾਲ ਕੀਤਾ। ਔਰ ਉਹਦੇ ਸਿਰ ਦਾ ਜੀਂਦਾ ਮੋਇਆ ਹੈ ਜਿਹੜਾ ਉਹ 15 ਲੱਖ ਰੁਪਈਆ ਇਨਾਮ ਵੀ ਸੀਗਾ। ਇਹ ਜਿਹੜੇ 10 ਮਾਰੇ ਗਏ ਨੇ, ਇਹਨਾਂ ਦੇ ਵਿੱਚ ਉਹਦੇ ਮਰਨ ਦੀ ਵੀ ਤਸਦੀਕ ਕੀਤੀ ਗਈ। ਔਰ ਨਾਲ ਆਖਿਆ ਗਿਆ ਹੈ ਕਿ ਇਹ ਜਿਹੜੇ 15 ਮਾਰੇ ਗਏ ਨੇ, ਇਹਨਾਂ ਚੋਂ 10 ਅਫਗਾਨੀ ਨੇ। ਬਾਕੀਆਂ ਦੇ DNA ਦੀ ਜਾਂਚ ਹੋ ਰਹੀ ਹੈ, ਜਿਸ ਤੋਂ ਬਾਅਦ ਇਹ ਦੱਸਿਆ ਜਾਏਗਾ ਕਿ ਸਾਰੇ ਅਫਗਾਨੀ ਸਨ ਜਾਂ ਉਹਨਾਂ 'ਚ ਕੋਈ ਹੋਰ ਵੀ ਸੀਗਾ। ਤੇ ਦੂਜੀ ਕਾਰਵਾਈ ਹੈ ਜਿਹੜੀ ਉਹ ਹੋਈ ਹੈ ਜੀ ਰਾਤੀ। ਇਹ ਵੀ ਖੈਬਰ ਪਖਤੂਨਖਵਾ ਸੂਬੇ ਦਾ ਇਲਾਕਾ ਹੈ ਬਾਜੋੜ। ਉੱਥੇ ਇਹ ਆਪਰੇਸ਼ਨ ਹੋਇਆ, ਜਿਹਦੇ 'ਚ ਆਖਿਆ ਜਾ ਰਿਹਾ ਹੈ ਕਿ 23 ਅੱਤਗਰਦ ਨੇ ਜਿਹੜੇ ਉਹ ਮਾਰੇ ਗਏ ਨੇ। ਔਰ ਇਹ ਬੰਨੂ ਦਾ ਜ਼ਿਲ੍ਹਾ ਜਿਹੜਾ ਉੱਥੇ ਇਹਨਾਂ ਦੇ ਟਿਕਾਣੇ ਨੇ ਜਿਹੜੇ ਉਹ ਹੋਏ। ਔਰ ਹੁਣ ਤੱਕ ਦੀਆਂ ਦਾਅਵਿਆਂ ਦੇ ਵਿੱਚ ਸਰਕਾਰੀ ਪੱਧਰ ਦੇ ਉੱਤੇ ਫੌਜ ਦਾ ਇਤਲਾਹਾਂ ਦੇਣ ਵਾਲਾ ਮਹਿਕਮਾ ISPR ਕਹਿੰਦਾ ਹੈ ਕਿ ਇਹ ਸਾਰੇ ਭਾਰਤੀ ਸਪਾਂਸਰ ਸਨ। ਇਹ ਅਫਗਾਨਿਸਤਾਨ ਤੋਂ ਆਪਰੇਟ ਹੁੰਦੇ ਸਨ ਔਰ ਅਫਗਾਨਿਸਤਾਨ 'ਚ ਇਹਨਾਂ ਦੇ ਕੈਂਪ ਸਨ। ਉੱਥੇ ਲਗਾਤਾਰ ਰਾਬਤੇ ਵੀ ਸਨ ਔਰ ਇਹਨਾਂ ਦੇ ਰਾਬਤਿਆਂ ਦਾ ਰੂਟ ਹੈ ਜਿਹੜਾ ਉਹ ਵੀ ਅਸੀਂ ਟ੍ਰੇਸ ਕਰ ਲਿਆ ਆ। ਸੋ 25 ਅੱਜ ਤੇ ਕੱਲ ਨੇ ਜਿਹੜੇ ਉਹ 15 ਮਰਨ ਦੀ ਹਜੇ ਤੱਕ ਤਸਦੀਕ ਕੀਤੀ ਗਈ ਜੀ। ਜ਼ਲਮੇ ਖਲੀਲਜ਼ਾਦ ਨੇ ਐਕਸ ਮੈਸੇਜ 'ਚ ਆਖਿਆ ਹੈ ਕਿ ਲਹਿੰਦੇ ਪੰਜਾਬ 'ਚ ਅੱਤਗਰਦ ਗਰੁੱਪ ਦਾਸ਼ ਖਰਾਸਤਾਨ ਕਦਮ ਜਮਾ ਚੁੱਕਿਆ ਹੈ ਤੇ ਉਹਨਾਂ ਨੇ ਇੱਕ ਕਮਾਂਡਰ ਦੀ ਮੌਤ ਦਾ ਵੀ ਦਾਅਵਾ ਕੀਤਾ ਹੈ, ਪਰ ਪਾਕਿਸਤਾਨ ਨੇ ਸਾਰੀ ਗੱਲ ਨੂੰ ਰੱਦ ਕਰ ਛੱਡਿਆ। ਜੀ ਬਿਲਕੁਲ, ਇਹ ਐਤਵਾਰ ਦੀ ਰਾਤੀ ਸਾਹਮਣੇ ਆਇਆ ਇਹ ਐਕਸ ਮੈਸੇਜ ਜ਼ਲਮੇ ਖਲੀਲਜ਼ਾਦ ਦਾ। ਜ਼ਲਮੇ ਖਲੀਲਜ਼ਾਦ ਅਫਗਾਨਿਸਤਾਨ 'ਚ ਅਮਰੀਕਨ ਐਂਬੈਸਡਰ ਰਹਿ ਚੁੱਕੇ ਨੇ। ਅੱਛਾ, ਉਹਨਾਂ ਨੇ ਇਹ ਆਖਿਆ ਕਿ ਜੀ ਪਾਕਿਸਤਾਨੀ ਪੰਜਾਬ, ਜਿਹਨੂੰ ਲਹਿੰਦਾ ਪੰਜਾਬ ਅਸੀਂ ਕਹਿੰਦੇ ਆ, ਉਹਦੇ 'ਚ ਦਾਸ਼ ਆ ਜਿਹੜੀ ਉਹ ਪੈਰ ਜਮਾ ਚੁੱਕੀ ਹੈ। ਨਾਲ ਉਹਨਾਂ ਨੇ ਇੱਕ ਆਖਿਆ ਕਿ ਇਹ ਇੱਕ ਚੰਗੀ ਖਬਰ ਆਈ ਹੈ ਕਿ ਫੋਰਸਿਸ ਨੇ ਮੁਕਾਬਲੇ ਦੇ ਵਿੱਚ ਇੱਕ ਇਹਨਾਂ ਦਾ ਕਮਾਂਡਰ ਆ ਜਿਹੜਾ ਉਹ ਮਾਰ ਦਿੱਤਾ ਆ। ਔਰ ਨਾਲ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਇਹ ਜਿਹੜਾ ਕਮਾਂਡਰ ਮਾਰਿਆ ਗਿਆ ਆ ਇਹਦਾ ਨਾਮ ਜ਼ੈਦ ਹੈ, ਜਦਕਿ ਇਸ ਦਾਸ਼ ਕਮਾਂਡਰ ਦਾ ਅਸਲ ਨਾਮ ਹੈ ਜਿਹੜਾ ਉਹ ਉਹਨਾਂ ਨੇ ਬੁਰਹਾਨ ਦੱਸਿਆ। ਔਰ ਆਖਿਆ ਕਿ ਇਹ ਅਖਤਰਾਬਾਦ ਦਾ ਇਲਾਕਾ ਹੈ ਜਿਹੜਾ ਪਟਾਕ, ਉੱਥੇ ਇਹ ਹੋਇਆ ਆ। ਹੁਣ ਪਾਕਿਸਤਾਨੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਦੀ ਫੈਡਰਲ ਮਿਨਿਸਟਰੀ ਹੈ ਜਿਹੜੀ, ਉਹਨਾਂ ਨੇ ਆਖਿਆ ਜੀ ਕਸੂਰ ਦਾ ਇਲਾਕਾ ਆ ਫਾਟਕ, ਸਟਾਫ ਫਾਟਕ ਆ ਔਰ ਏਰੀਆ ਹੈ ਜਿਹੜਾ ਉਹ ਅਖਤਰਾਬਾਦ ਹੀ ਆ। ਉੱਥੇ ਇੱਕ ਕਤਲ ਹੋਇਆ ਆ। ਘਰ ਵਾਲੇ ਨੇ ਜਿਹੜੇ ਉਹ ਇਹਨੂੰ ਜ਼ਾਤੀ ਦੁਸ਼ਮਣੀ ਕਹਿੰਦੇ ਨੇ, ਜਦਕਿ ਜਦੋਂ ਕਤਲ ਦੀ ਇਤਲਾਹ ਆਪਣੀ ਇੱਥੇ ਪੁਲਿਸ ਪਹੁੰਚੀ ਤੇ ਪਤਾ ਲੱਗਾ ਕਿ ਇਹ ਡਕੈਤੀ ਦੀ ਇੱਕ ਵਾਰਦਾਤ ਹੋਈ ਹੈ। ਯਾਨੀ ਡਕੈਤੀ ਦੀ ਵਾਰਦਾਤ ਦੇ ਵਿੱਚ ਲੁੱਟਦਿਆਂ ਹੋਇਆਂ ਡਕੈਟ ਨੇ ਜਿਹੜੇ ਉਹ ਇਸ ਮੁੰਡੇ ਨੂੰ ਕਤਲ ਕਰ ਗਏ। ਮੁੰਡੇ ਦਾ ਨਾਂ ਹੈ ਜਿਹੜਾ ਉਹ ਜ਼ਾਹਿਦ ਹੀ ਹੈ, ਲੇਕਿਨ ਉਹਨਾਂ ਦਾ ਪਾਕਿਸਤਾਨੀ ਸਰਕਾਰ ਦਾ ਇਹ ਕਹਿਣਾ ਹੈ ਕਿ ਨਾ ਤੇ ਇਹਦਾ ਦਾਸ਼ ਦੇ ਨਾਲ ਕੋਈ ਤਾਲੁਕ ਸਾਬਤ ਹੋ ਸਕਿਆ, ਨਾ ਇਹ ਖਰਾਸਾਨ ਦਾ ਕਮਾਂਡਰ ਸੀਗਾ। ਸ਼ਾਮੀ ਇਹ ਘਰੋਂ ਨਿਕਲਿਆ ਹੈ, ਕੋਈ ਇਹ ਮਫਰੂਰ ਨਹੀਂ ਸੀਗਾ। ਔਰ ਜ਼ਲਮੇ ਖਲੀਲਜ਼ਾਦ ਦਾ ਇਹ ਬਿਆਨ ਹੈ ਜਿਹੜਾ ਇਸ ਤਰਫ ਨਫ਼ਰਤ, ਇਸ ਮਾਮਲੇ ਨੂੰ ਕਹਿ ਲਵੋ ਕਿ ਆਪਣੇ ਅੰਦਰ ਦੀ ਕਿਰੜ, ਕਿ ਇਹ ਗੱਲ ਸਿਰੇ ਤੋਂ ਝੂਠ ਹੈ। ਇਹ ਮੁੰਡਾ ਬਿਲਕੁਲ ਇੱਕ ਆਮ ਬੰਦਾ ਸੀਗਾ। ਮੁੱਢਲੀ ਜਿਹੜੀ ਇਤਲਾਹ ਸੀਗੀ ਉਹ ਡਕੈਤੀ ਦੇ ਵਿੱਚ ਮੁੰਡਾ ਕਤਲ ਹੋਇਆ ਸੀਗਾ। ਇਹ ਅੱਤਗਰਦ ਨਹੀਂ ਸੀਗਾ, ਨਾ ਇਹਦਾ ਦਾਸ਼ ਦੇ ਨਾਲ ਤਾਲੁਕ ਸੀਗਾ, ਨਾ ਉਹਦੇ ਖਰਾਸਾਨ ਗਰੁੱਪ ਦਾ ਇੱਕ ਕਮਾਂਡਰ ਸੀਗਾ। ਇਹ ਦਾਵਾ ਜ਼ਲਮੇ ਖਲੀਲਜ਼ਾਦ ਨੇ ਜਿਹੜੇ ਉਹਨਾਂ ਦਾ ਸਿਰੇ ਤੋਂ ਪਾਕਿਸਤਾਨੀ ਸਰਕਾਰ ਨੇ ਕਿਹਾ ਝੂਠਾ ਹੈ ਔਰ ਅਸੀਂ ਇਹਨੂੰ ਰੱਦ ਕਰਨੇ ਹੈ। ਜੀ। ਪਾਕਿਸਤਾਨੀ ਸਿਆਸੀ ਪਾਰਟੀ MQM ਦੀ ਅਮਰੀਕਾ 'ਚ ਇੱਕ ਬੀਬੀ ਗ੍ਰਿਫਤਾਰ ਹੋਈ ਹੈ ਤੇ ਉਹਨੂੰ ਸਜ਼ਾ ਵੀ ਹੋਈ ਹੈ।
ਇਸ ਬੀਬੀ ਤੇ ਕੀ ਇਲਜ਼ਾਮ ਸਨ ਤੇ ਕੀ ਜਾਣਕਾਰੀ ਹੈ ਇਸ ਖਬਰ ਬਾਰੇ? ਇਹ ਪ੍ਰਵੀਨ ਕੰਮ ਵਾਪਰਿਆ ਆ ਟੈਕਸਾਸ ਤੇ ਕਹਿ ਲਵੋ ਕਿ ਚੜ੍ਹਦੇ ਪਾਸੇ ਦੇ ਏਰੀਏ ਦੇ ਵਿੱਚ, ਜਿੱਥੇ ਉਥੋਂ ਦੇ ਜਿਹੜੇ ਐਡੀਸ਼ਨਲ ਅਟਾਰਨੀ ਨੇ JR Combs, ਉਹਨਾਂ ਵੱਲੋਂ ਇਹ ਬੀਬੀ ਹੈ ਜਿਹੜੀ ਇਹਦੀ ਸ਼ਨਾਖਤ ਜ਼ਾਹਰ ਕੀਤੀ ਗਈ ਹੈ। 34 ਸਾਲ ਦੀ ਉਮਰ, ਕਹਿਕਸ਼ਾਂ ਇਹਦਾ ਹੈਦਰ ਆ, ਕਹਿਕਸ਼ਾਂ ਹੈਦਰ ਇਹਦਾ ਨਾਂ ਆ, ਕਰਾਚੀ ਸ਼ਹਿਰ ਦੇ ਨਾਲ ਇਹਦਾ ਤਾਲੁਕ ਆ। ਔਰ ਇਲਜ਼ਾਮ ਇਹਦੇ ਤੇ ਇਹ ਆ ਕਿ ਅਮਰੀਕਾ 'ਚ ਇਹਨੇ ਪਨਾਹ ਲਈ ਸੀਗੀ, ਅਮਰੀਕੀ ਸ਼ਹਿਰੀ ਬਣ ਗਈ, ਪਰ ਅਮਰੀਕਾ 'ਚ ਰਹਿ ਕੇ ਇਹ MQM ਦਾ ਲੜਾਕੂ ਵਿੰਗ ਆ ਜਿਹੜਾ ਉਹਨੂੰ ਚਲਾਉਣ ਡਈ ਸੀਗੀ, ਹਮਲੇ ਕਰਨ ਦਾ ਵਿੰਗ ਆ ਜਿਹੜਾ ਉਹ ਚਲਾਉਣ ਡਈ ਸੀਗੀ। ਔਰ ਇਹਦੇ ਕੋਲੋਂ ਇਸ ਬਾਰੇ 23 ਫਰਵਰੀ 2023 ਨੂੰ FBI ਨੇ ਪਹਿਲੀ ਵਾਰ ਅਫੀਸ਼ੀਅਲੀ ਕਹਿ ਲਵੋ ਕਿ ਪੁੱਛਣ ਕੀਤੀ ਕਿ ਕਰਾਚੀ 'ਚ ਪੰਜਾਬੀਆਂ ਦੇ 2 ਪੈਟਰੋਲ ਪੰਪ ਸਨ। ਉਹਨਾਂ 2 ਪੈਟਰੋਲ ਪੰਪਾਂ ਨੂੰ ਤਬਾਹ ਕਰਨ, ਅੱਗ ਲਾਉਣ, ਉੱਥੇ ਆਤਸ਼ਗੀਰ ਮਾਦਾ ਸੁੱਟਣ ਦੀ ਮਨਸੂਬਾਬੰਦੀ ਇਸ ਬੀਬੀ ਨੇ ਇੱਥੇ ਅਮਰੀਕਾ ਰਹਿ ਕੀਤੀ। ਖਬਰਾਂ ਸਾਹਮਣੇ ਆਈਆਂ ਹੈ ਕਿ ਇੱਥੇ ਅਮਰੀਕਾ ਦੇ ਵਿੱਚ ਪਾਕਿਸਤਾਨੀ ਕਮਿਊਨਿਟੀ 'ਚ ਜਿਹੜੇ ਕਰਾਚੀ ਦੇ ਨਾਲ ਤਾਲੁਕ ਰੱਖਣ ਵਾਲੇ ਨੇ, ਜਿਹੜੇ MQM ਦੇ ਹਮਦਰਦ ਨੇ, ਇਸ ਬੀਬੀ ਨੇ ਉਹਨਾਂ ਕੋਲੋਂ ਇਹਨਾਂ ਹਮਲਿਆਂ ਦੇ ਵਾਸਤੇ ਬਕਾਇਦਾ ਫੰਡਿੰਗ ਇਕੱਠੀ ਕੀਤੀ। ਫੰਡਿੰਗ ਇਕੱਠੀ ਕਰਕੇ ਫਿਰ ਇਹਨੇ ਪਾਕਿਸਤਾਨ ਨੇ ਇਹ ਬਕਾਇਦਾ ਮਾਮਲਾ ਜਿਹੜਾ ਇਹ ਚਲਾਇਆ ਔਰ ਉੱਥੇ ਲੋਕ ਨੇ ਜਿਹੜੇ ਉਹਨਾਂ ਨੂੰ ਭਰਤੀ ਕੀਤਾ। ਭਰਤੀ ਕਰਕੇ ਇਹ ਵੀ ਤੈਅ ਹੋਇਆ ਕਿ ਤੁਸੀਂ ਹਮਲਾ ਕਦੋਂ ਕਰਨਾ ਆ, ਹਮਲੇ ਤੋਂ ਪਹਿਲਾਂ ਤੁਸੀਂ ਇਕੱਠੇ ਕਿੱਥੇ ਹੋਣਾ ਆ, ਕਿਹੜਾ ਕੈਮੀਕਲ ਆ ਜਿਹੜਾ ਉਹ ਇਸ ਹਮਲੇ 'ਚ ਵਰਤੇ ਜਾਣਾ ਆ, ਤਬਾਹੀ ਹੈ ਜਿਹੜੀ ਉਹ ਕੀ ਹੋਣੀ ਹੈ। ਕਿਉਂਕਿ ਪੰਜਾਬੀਆਂ ਦੇ ਜਿਹੜੇ ਬਿਜ਼ਨਸ ਨੇ ਕਰਾਚੀ 'ਚ, ਸਿੰਧ 'ਚ, ਉਹਨਾਂ ਕੋਲੋਂ ਭੱਤੇ, ਉਹਨਾਂ ਕੋਲੋਂ ਫਰੋਤੀਆਂ ਨੇ ਜਿਹੜੀਆਂ ਮੰਗੀਆਂ ਜਾਂਦੀਆਂ ਨੇ, ਇਹ ਉਹੋ ਹੀ ਹਿੱਸਾ ਸੀਗਾ। ਸੋ ਅਮਰੀਕਾ ਜੀ ਆਪਣੇ ਆਪ ਨੂੰ ਮਹਿਫੂਜ਼ ਸਮਝਦੀ ਸੀਗੀ ਔਰ ਇਹਨੇ ਉੱਥੇ ਇਹ ਕੰਮ ਕਰਵਾਇਆ। ਅਜੋ ਕਹਿੰਦੇ ਨੇ ਸ਼ੇਰ ਨੂੰ ਸਵਾ ਸ਼ੇਰ ਕਈ ਵਾਰ ਟੱਕਰ ਜਾਂਦਾ, ਅੱਗੋਂ ਬੰਦਿਆਂ ਨੇ ਪੈਸੇ ਲਏ, ਉਹਨਾਂ ਨੇ ਜਨਾਬ ਇਹਨੂੰ ਵੀਡੀਓ ਵੀ ਭੇਜਤੀ, ਪਾਕਿਸਤਾਨੀ ਟੀਵੀ ਚੈਨਲਾਂ ਤੇ ਚੱਲਣ ਵਾਲੀਆਂ ਖਬਰਾਂ ਦੇ ਕਲਿੱਪ ਵੀ ਭੇਜਤੇ ਕਿ ਕਰਾਚੀ 'ਚ ਹਮਲਾ ਹੋ ਗਿਆ। ਇਹਨੇ ਉਹਨਾਂ ਨੂੰ ਮੈਸੇਜ ਕੀਤਾ, ਗੁੱਡ, ਵੈਰੀ ਗੁੱਡ, ਤੁਹਾਨੂੰ ਇਹਦਾ ਵੱਡਾ ਇਨਾਮ ਆ ਜਿਹੜਾ ਉਹ ਲੱਭੇਗਾ। ਅਗਲੇ ਦਿਨ ਇਹਨੇ ਸਾਰੇ ਪਾਕਿਸਤਾਨੀ ਅਖਬਾਰ ਆਨਲਾਈਨ ਪੜ੍ਹੇ, ਟੀਵੀ ਚੈਨਲ ਵੇਖੇ, ਉੱਥੇ ਇਹੋ ਜਿਹੀ ਕਿਸੇ ਤਬਾਹੀ ਦੀ ਕੋਈ ਖਬਰ ਹੀ ਨਹੀਂ। ਬਾਅਦ 'ਚ ਜਦੋਂ ਫੈਕਟ ਚੈੱਕ ਹੋਏ ਤੇ ਪਤਾ ਲੱਗੇ ਕਿ ਉਹਨਾਂ ਨੇ ਜਿਹੜੀ ਵੀਡੀਓ ਔਰ ਫੋਟੋਜ਼ ਭੇਜੀਆਂ ਨੇ ਉਹ ਤੇ ਅਕਤੂਬਰ 2022 'ਚ ਕਿਸੇ ਪੈਟਰੋਲ ਪੰਪ ਦੇ ਉੱਤੇ ਹਮਲੇ ਦੀਆਂ ਨੇ ਕਿ ਇਹ CCTV ਫੋਟੋ 'ਚ ਵੇਖਿਆ ਜਾ ਸਕਦਾ, ਕੋਈ ਆਉਂਦਾ ਆ ਕੇ ਬੰਬ ਬਰੂਦ ਸੁੱਟਦਾ ਤੇ ਉਹ ਭਾਂਬੜ ਮੱਚ ਜਾਂਦੇ ਨੇ, ਪੈਟਰੋਲ ਪੰਪ ਨੂੰ, ਗੈਸ ਸਟੇਸ਼ਨ ਨੂੰ ਅੱਗ ਲੱਗ ਜਾਂਦੀ ਹੈ। ਉਹਨੇ ਆ ਕੇ ਤੁਸੀਂ ਧੋਖਾ ਕੀਤਾ ਤੇ ਤੁਹਾਨੂੰ ਇਹਦੀ ਸਜ਼ਾ ਹੈ ਜਿਹੜੀ ਇਹ ਵੀ ਲੱਭੇਗੀ ਤੇ ਇਸ ਤਰ੍ਹਾਂ ਹੋ ਜਾਏਗਾ, ਉਸ ਤਰ੍ਹਾਂ ਹੋ ਜਾਏਗਾ। ਉਹ ਗੱਲ ਹੁਣ ਉਹ ਜਿਨ੍ਹਾਂ ਨੂੰ ਇਹਨੇ ਧਮਕੀ ਦਿੱਤੀ, ਉਹਨਾਂ ਨੂੰ ਕੋਈ ਪੈਸੇ ਅਦਾਇਗੀ ਜਿਹੜੀ ਹੋਈ ਇਹ ਤੁਸੀਂ ਖਿਲਾਫ ਕੀਤਾ, ਜ਼ਾਹਿਰ ਹੈ MQM ਦੀ ਕਿਆਦਤ ਅੱਧੀ ਤੇ ਇਸ ਟਾਈਮ ਫਰਾਰ ਆ ਨਾ। ਅਲਤਾਫ ਹੁਸੈਨ ਨੇ ਜਿਹੜੇ ਉਹ ਲੰਡਨ 'ਚ ਲੁਕੇ ਬੈਠੇ ਨੇ, ਪਾਕਿਸਤਾਨੀ ਸਰਕਾਰ ਨੇ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਪਾਕਿਸਤਾਨ 'ਚ ਲਿਆਉਣ 'ਚ ਇਮਰਾਨ ਖਾਨ ਹੋਣੇ ਨਾਕਾਮ ਰਹੇ, ਸਜ਼ਾ ਦਿਵਾਉਣ 'ਚ ਵੀ ਨਾਕਾਮ ਰਹੇ। ਇਹ ਹੁਣ ਪੂਰੀ ਇੱਕ ਐਸੀ ਗੁੰਡਾਗਰਦ ਕਹਿ ਲਵੋ ਕਿ ਪਾਰਟੀ ਹੈ ਜਾਂ ਉਹਨਾਂ ਦਾ ਸਟਰਕਚਰ ਇਹੋ ਜਿਹਾ ਹੈ ਕਿ ਲੁੱਟ ਮਾਰ ਫਰੋਤੀਆਂ ਨੇ ਜਿਹੜੀਆਂ ਉਹਦੇ ਨਾਲ ਉਹਨਾਂ ਦਾ ਸਿਸਟਮ ਚੱਲਦਾ ਹੈ। ਸਿੰਧ 'ਚ ਔਰ ਖਾਸ ਕਰ ਕਰਾਚੀ 'ਚ ਤੁਸੀਂ ਇਹਨਾਂ ਦੇ ਨਾਲ ਲੈਣ ਦੇਣ ਤੋਂ ਬਗੈਰ ਨਾ ਕੋਈ ਕੰਮ ਕਰ ਸਕਦੇ ਜੇ, ਨਾ ਕੋਈ ਕਾਰੋਬਾਰ ਕਰ ਸਕਦੇ ਜੇ। ਹੁਣ ਬਕਾਇਦਾ ਇਹ ਜਿਹੜਾ ਮਾਮਲਾ ਹੋਇਆ ਇਹਦੇ 'ਚ ਅਮਰੀਕਨ ਸਰਕਾਰ ਦਾ ਇਹ ਆਖਣਾ ਹੈ ਕਿ ਕੋਈ ਬੰਦਾ ਇੱਥੇ ਆਂਦਾ ਹੈ, ਆ ਕੇ ਸਿਟੀਜ਼ਨਸ਼ਿਪ ਲੈ ਲੈਂਦਾ ਹੈ ਜਾਂ ਪਨਾਹ ਲੈ ਲੈਂਦਾ ਤੇ ਉਹਦਾ ਇਹ ਮਤਲਬ ਨਹੀਂ ਕਿ ਉਹ ਇੱਥੇ ਬਹਿ ਕੇ ਦੂਸਰੇ ਮੁਲਕਾਂ ਦੇ ਵਿੱਚ ਹਮਲੇ ਔਰ ਉੱਥੇ ਖਰਾਬੀ ਹੈ ਜਿਹੜੀ ਉਹ ਪੈਦਾ ਕਰੇ। ਅਮਰੀਕਾ ਕਦੀ ਆਪਣੀ ਧਰਤੀ ਨੂੰ ਦੂਜੇ ਮੁਲਕਾਂ ਦੇ ਵਿੱਚ ਖਰਾਬੀ ਪੈਦਾ ਕਰਨ ਲਈ, ਹਮਲੇ ਕਰਨ ਲਈ, ਅਤਗਰਦੀ ਖਿਲਾਰਨ ਵਾਸਤੇ ਨਹੀਂ ਵਰਤਣ ਦੇਗਾ। ਇਹ ਬੀਬੀ ਹੈ ਜਿਹੜੀ ਇਹਨੂੰ ਬਕਾਇਦਾ ਕੋਰਟ ਵੱਲੋਂ ਪ੍ਰਵੀਨ ਸਜ਼ਾ ਹੋਈ ਹੈ ਔਰ ਹੁਣ ਇਹਨੂੰ 96 ਮਹੀਨੇ ਯਾਨੀ 8 ਸਾਲ ਕੈਦ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਜੀ। ਪਾਕਿਸਤਾਨ 'ਚ ਕਾਲਾ ਬਿੱਛੂ ਲੱਖਾਂ 'ਚ ਵਿਕਦਾ ਹੈ, ਪਰ ਹੁਣ ਪਾਕਿਸਤਾਨ 'ਚ ਇਸ ਬਾਰੇ ਫਰਾਡ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਕੋਈ ਗ੍ਰਿਫਤਾਰੀਆਂ ਵੀ ਹੋਈਆਂ ਨੇ, ਕੀ ਜਾਣਕਾਰੀ? ਪ੍ਰਵੀਨ ਪਹਿਲੀ ਵਾਰਾਂ ਤੇ ਫਰਾਡ ਦੀਆਂ ਖਬਰਾਂ ਨਹੀਂ ਆਈਆਂ। ਆਨਲਾਈਨ ਹੁੰਦਾ ਹੈ ਕਿ ਬੰਦਾ ਵਹਾਂਦਾ ਆ, ਫਿਰ 10 ਬੰਦੇ ਰਾਬਤਾ ਕਰ ਲੈਂਦੇ ਨੇ, ਰਾਬਤਾ ਕਰਨ ਵਾਲੇ ਇੱਕ ਖਿਆਲ ਕੀਤਾ ਜਾਂਦਾ ਹੈ ਕਿ ਇਹ ਬਿੱਛੂ ਦਾ ਜਿਹੜਾ ਕਾਲੇ ਬਿੱਛੂ ਦਾ ਜ਼ਹਿਰ ਆ, ਕੈਂਸਰ ਦਾ ਰੋਗ ਆ ਨਾ ਜਿਨ੍ਹਾਂ ਨੂੰ, ਇਹ ਜ਼ਹਿਰ ਉਹਨਾਂ ਨੂੰ ਕਿਤੇ ਕਿਸੇ ਦਵਾ 'ਚ ਪਾ ਕੇ ਜਾਂ ਕਿਸੇ ਤਰੀਕੇ ਨਾਲ ਮੁਆਫਿਕ ਹੈ ਕਿ ਉਹ ਵਰਤਿਆ ਜਾਂਦਾ ਹੈ, ਪਰ ਬੜਾ ਖਤਰਨਾਕ ਆ, ਕਈ ਵਾਰ ਰਿਐਕਟ ਕਰ ਜਾਂਦਾ। ਉਹ ਲੋਕ ਨੇ ਜਿਹੜੇ ਕੈਂਸਰ ਦਾ ਇਲਾਜ ਵੀ ਪਾਕਿਸਤਾਨ 'ਚ ਸਸਤਾ ਨਹੀਂ ਹੈ, ਬਹੁਤ ਮਹਿੰਗਾ ਆ, ਉਹ ਫਿਰ ਇਹ ਕਰਦੇ ਨੇ ਕਿ ਆਨਲਾਈਨ ਇਦਾਂ ਲੱਭਦੇ ਨੇ ਇਹਨਾਂ ਲੋਕਾਂ ਨੂੰ, ਇਹਨਾਂ ਕੋਲੋਂ ਬਿੱਛੂ ਲੈ ਲੈਂਦੇ ਨੇ। ਇਹ ਹੁਣ ਹੋਇਆ ਕਿ 15 ਲੱਖ ਰੁਪਏ 'ਚ ਇਹ ਬਿੱਛੂ ਦਾ ਜਿਹੜਾ ਇਹ ਟੋਬਾ ਟੇਕ ਸਿੰਘ ਆ, ਲੈਂਦੇ ਪੰਜਾਬ ਦਾ ਜ਼ਿਲ੍ਹਾ, ਟੋਬੇ ਟੇਕ ਸਿੰਘ ਦੇ ਲੋਕਾਂ ਨੇ ਆਨਲਾਈਨ ਇਹ ਕਾਲਾ ਬਿੱਛੂ ਜਿਹੜਾ ਕੀਤਾ, ਬੰਦੇ ਨੇ ਰਾਬਤਾ ਕੀਤਾ, 15 ਲੱਖ ਉਹਦੇ ਨਾਲ ਤੈਅ ਹੋਇਆ, 2 ਲੱਖ ਐਡਵਾਂਸ ਹੋਇਆ, ਮੁਲਾਕਾਤ ਦਾ ਟਾਈਮ ਤੈਅ ਹੋਇਆ। ਜਦੋਂ ਉੱਥੇ ਪਹੁੰਚਿਆ ਤੇ ਕਈ ਘੰਟਿਆਂ ਤੋਂ ਬਾਅਦ ਇਹ ਲੋਕ ਨਾ ਆਏ, ਫਿਰ ਉਹਨੇ ਪੁਲਿਸ ਰਿਪੋਰਟ ਕੀਤੀ ਕਿ ਜੀ ਮੇਰੇ ਨਾਲ ਤੇ ਇਹ ਹੋ ਗਿਆ, ਮੇਰੇ ਕੋਲ ਪ੍ਰੂਫ ਨੇ, ਏਦਾਂ ਮੈਂ ਭੇਜਿਆ ਆ। ਮਾਹਿਰ ਇਹ ਕਹਿੰਦੇ ਨੇ ਕਿ ਜਿੰਨਾ ਜ਼ਹਿਰ ਇਹਦੇ ਅੰਦਰ ਹੁੰਦਾ ਆ ਜਾਂ ਜਿੰਨਾ ਜ਼ਹਿਰ ਮਰਜ਼ ਤੋਂ ਉਹਦੀ ਦਵਾਈ ਬਣਾਉਣ ਲਈ ਚਾਹੀਦੀ ਆ, ਉਹਦੇ ਵਾਸਤੇ ਘੱਟੋ ਘੱਟ ਹਜ਼ਾਰਾਂ ਕਾਲੇ ਬਿੱਛੂ ਹੋਣ ਨਾ, ਤੇ ਫਿਰ ਉਹ ਉਹਨਾਂ ਦਾ ਜ਼ਹਿਰ ਇਕੱਠਾ ਹੁੰਦਾ ਹੈ। ਨੰਬਰ 2, ਉਹ ਜਿਹੜਾ ਜ਼ਹਿਰ ਬਿੱਛੂ ਦੇ ਵਿੱਚੋਂ ਕੱਢੀਦਾ ਆ ਉਹ ਲੈਬਾਰਟਰੀ 'ਚ ਵੀ ਤਿਆਰ ਹੋਣ ਡਿਆ। ਠੀਕ ਹੈ, ਯਾਨੀ ਦਵਾਵਾਂ ਦੀਆਂ ਲੋੜਾਂ ਥੋੜਾ ਵਾਸਤੇ ਬਿੱਛੂ ਦਾ ਉਹ ਜਿਹੜਾ ਜ਼ਹਿਰ ਆ ਨਾ, ਉਹ ਬਿੱਛੂ ਚੋਂ ਕੱਢਣ ਦੀ ਬਜਾਏ ਹੁਣ ਕੈਮੀਕਲੀ ਉਹਨੂੰ ਲੈਬਾਰਟਰੀ 'ਚ ਵੀ ਤਿਆਰ ਕੀਤਾ ਜਾ ਸਕਦਾ ਹੈ। ਪਿਸ਼ਾਵਰ ਦੇ ਵਿੱਚ ਸੂਬਾ ਖੈਬਰ ਪਖਤੂਨਖਵਾ 'ਚ ਕਾਲਾ ਬਿੱਛੂ ਇੰਨਾ ਕੁ ਹੁੰਦਾ ਸੀਗਾ, ਉੱਤੇ ਜੰਗਲਾਂ ਪਹਾੜਾਂ ਉਰਾਂ ਆਲੇ ਦੁਆਲੇ
ਪਰ ਕਹਿੰਦੇ ਨੇ ਕਿ ਉਹਦੀ ਨਸਲ ਮੁੱਕਣ ਦੇ ਲਾਗੇ ਚ ਆ ਗਿਆ ਤੇ ਹੁਣ ਤੇ ਬਕਾਇਦਾ PhD ਦਾ ਇੱਕ ਥੀਸਿਸ ਹੈ ਜਿਹੜਾ ਕਹਿੰਦਾ ਆ ਕਿ ਅਗਲੇ 10 ਸਾਲਾਂ 'ਚ ਇਹ ਨਸਲ ਮੁੱਕ ਜਾਣੀ ਹੈ। ਬਿੱਛੂ ਦੀਆਂ 23 ਨਸਲਾਂ ਹੁੰਦੀਆਂ ਸੀ ਪਾਕਿਸਤਾਨ 'ਚ, ਜਿਨ੍ਹਾਂ 'ਚ ਕਹਿੰਦੇ ਨੇ ਕਿ ਕਈ ਮੁੱਕ ਗਈਆਂ ਨੇ। ਔਰ ਇਹ ਕਾਲਾ ਬਿੱਛੂ ਵੀ ਕਿਉਂ ਲੋਕ ਇਹਦਾ ਕਾਲਾ ਬਿੱਛੂ ਫੜਦੇ ਨੇ, ਤਸਵੀਰ ਵੀਡੀਓ ਬਣਾਉਂਦੇ ਨੇ, ਅਪਲੋਡ ਕਰਦੇ ਨੇ, ਲੋੜਵੰਦ ਆਉਂਦੇ ਨੇ, ਉਹਨਾਂ ਦੇ ਨਾਲ ਕਈ ਵਾਰ ਸੌਦਾ ਵੀ ਬਣ ਜਾਂਦਾ ਆ। ਵੇਚਣ ਵਾਲੇ ਨੇ ਜਿਹੜੇ ਉਹ ਵੀ ਅਮੀਰ ਹੁੰਦੇ ਆ, ਨਹੀਂ ਕਿਸੇ ਨੇ ਵੇਖੇ। ਔਰ ਜਿਨ੍ਹਾਂ ਨੇ ਬਿੱਛੂ ਮੁੱਲ ਲੈਂਦੇ ਨੇ ਜਿਹੜੇ, ਉਹਨਾਂ ਦੇ ਲੁੱਟਣ ਦਾ ਕੇਸ ਦੂਜੇ ਚੌਥੇ ਆਉਂਦਾ ਰਹਿੰਦਾ ਹੈ। ਟੋਬਾ ਟੇਕ ਸਿੰਘ ਦੀ ਖਬਰ ਜਿਹੜੀ ਤੁਸੀਂ ਦੱਸਣ ਦੇ ਜੇ, ਉੱਥੇ ਇਹ ਮਾਮਲਾ ਵਾਪਰਿਆ ਜੀ। ਮਸੂਦ, ਪਾਕਿਸਤਾਨ ਚ 8000 ਦਾ ਕਿਲੋ ਵਿਕਣ ਵਾਲਾ ਜਿਹੜਾ ਚਲਗੋਜ਼ਾ ਆ ਉਹ ਇਸ ਸਾਲ ਬਹੁਤ ਸਸਤਾ ਹੋ ਗਿਆ, ਕੀ ਵਜ੍ਹਾ ਬਣੀ? ਇਹ ਜਿਨ੍ਹਾਂ ਇਲਾਕਿਆਂ 'ਚ ਚਲਗੋਜ਼ਾ ਹੁੰਦਾ ਜਿੱਥੇ ਜਨੂਬੀ ਵਜ਼ੀਰਿਸਤਾਨ ਆ, ਸ਼ਮਾਲੀ ਵਜ਼ੀਰਿਸਤਾਨ ਆ, ਕੁਰਮ ਆ, ਖੈਬਰ ਪਖਤੂਨਖਾਨ ਦੇ ਪਹਾੜੀ ਇਲਾਕੇ ਨੇ, ਸ਼ਮਾਲੀ ਇਲਾਕਾ ਜਾਤ ਆ, ਦਿਆਮੀਰ ਆ, ਫਿਰ ਗਿਲਗਿਤ ਆ, ਬਲਤਿਸਤਾਨ ਆ, ਇਹਨਾਂ ਇਲਾਕਿਆਂ 'ਚ ਚਲਗੋਜ਼ਾ ਹੁੰਦਾ ਆ। ਪਹਿਲਾਂ ਤਾਂ ਇਹ ਚਲਗੋਜ਼ਾ ਜਿਹੜਾ ਇਹਨੂੰ ਤੋੜਨ ਤੋਂ ਬਾਅਦ ਇਹਨੂੰ ਕੱਢਣ ਤੋਂ ਬਾਅਦ ਭੱਠੀ 'ਚ ਭੁੰਨਣਾ, ਫਿਰ ਸਟੋਰੇਜ 'ਚ ਰੱਖਣਾ, ਬਹੁਤ ਇਹਦਾ ਕੰਮ ਖਰਾਬ ਆ। ਚਾਈਨਾ, ਪਾਕਿਸਤਾਨ ਔਰ ਅਫਗਾਨਿਸਤਾਨ ਦੇ ਚਲਗੋਜ਼ੇ ਦਾ ਸਭ ਤੋਂ ਵੱਡਾ ਖਰੀਦਾਰ ਜਾਂ ਸਭ ਤੋਂ ਵੱਡਾ ਗਾਹਕ ਜਾਂ ਸਭ ਤੋਂ ਵੱਡੀ ਮੰਡੀ ਹੈ। ਪਾਕਿਸਤਾਨ 'ਚ ਚਲਗੋਜ਼ੇ ਦਾ ਰੇਟ 8000 ਰੁਪਏ ਕਿਲੋ ਵਾਲਾ ਜਿਹੜਾ ਤੁਸੀਂ ਮੈਂ ਦੁਕਾਨਾਂ ਤੋਂ ਲੈਂਦੇ ਰਹੇ ਆ, ਉਹਦਾ ਵਜ੍ਹਾ ਕਾਰਨ ਇਹ ਬਣੀ ਹੈ ਕਿ ਐਰਕੀ ਕਹਿੰਦੇ ਨੇ ਕਿ ਕੁਝ ਇਲਾਕੇ ਨੇ ਜਿਹੜੇ ਉੱਥੇ ਚਲਗੋਜ਼ਾ ਮੀਂਹ ਘੱਟ ਪੈਣ ਕੋਲੋਂ ਪੈਦਾਵਾਰ ਨਹੀਂ ਹੋਈ, ਜਦ ਕਿ ਸ਼ੁਮਾਰੀਆਤ ਵਾਲੇ ਕਹਿੰਦੇ ਨੇ ਕਿ ਪੈਦਾਵਾਰ ਬੰਪਰ ਹੋਈ ਹੈ। ਫਿਰ ਮੁੱਲ ਕਿਉਂ ਡਿੱਗ ਪਿਆ? ਮੁੱਲ ਇਸ ਲਈ ਡਿੱਗ ਪਿਆ ਕਿ ਚਲਗੋਜ਼ੇ ਦਾ ਰੇਟ ਐਰਕੀ ਤਾਂ ਠਾਂ ਇਸ ਲਈ ਹੈ ਕਿ ਇਹਦਾ ਸਾਈਜ਼ ਨਿੱਕਾ ਰਹਿ ਗਿਆ। ਸਾਈਜ਼ ਜਦੋਂ ਨਿੱਕਾ ਰਹਿ ਗਿਆ, ਚਾਈਨਾ ਉਹਨੇ ਖਰੀਦਣਾ ਮਹਿੰਗਾ ਹੈ। ਹੁਣ ਇੰਟਰਨੈਸ਼ਨਲ ਆ ਜਿਹੜੀ ਉਹ ਟ੍ਰੇਡ ਜ਼ੀਰੋ ਹੋ ਗਈ, ਚਾਈਨਾ ਨੇ ਉਹ ਕੁਆਲਿਟੀ ਨਹੀਂ ਖਰੀਦਣੀ। ਹੁਣ ਲੋਕਲ ਮਾਰਕੀਟ ਹੈ ਜਿਹੜੀ, ਉਹਦੇ 'ਚ ਹਰ ਬੰਦਾ ਜਿਹੜਾ ਉਹ ਤਾਂ ਨਹੀਂ ਖਰੀਦ ਸਕਦਾ। ਇੱਕ ਖਾਸ ਮੁੱਦਤ ਤੱਕ ਸਟੋਰ 'ਚ ਪਿਆ ਰਹਿੰਦਾ ਹੈ, ਉਸ ਤੋਂ ਬਾਅਦ ਇਹਨੂੰ ਉੱਲੀ ਲੱਗਣੀ ਸ਼ੁਰੂ ਹੋ ਜਾਂਦੀ ਹੈ, ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਉੱਲੀ ਲੱਗਣ ਤੋਂ ਜਾਂ ਖਰਾਬੀ ਤੋਂ ਬਚਾਉਣ ਵਾਸਤੇ ਇਹਦਾ ਰੇਟ ਹੈ ਜਿਹੜਾ ਉਹ ਡਿੱਗਦਾ। ਫਿਰ ਸਾਂਭ ਸੰਭਾਲ ਮੁਸ਼ੱਕਤ ਹੈ ਜਿਹੜੀ ਉਹਦੇ ਨਾਲ ਫਿਰ ਵਪਾਰੀ ਇਹ ਕਹਿੰਦੇ ਨੇ ਕਿ ਇਹ ਜਿੰਨਾ ਨਿਕਲਣ ਡਿਆ ਇਹਨੂੰ ਬਸ ਕੱਢੋ ਤੇ ਬਚੋ। ਸੋ ਇਹਦਾ ਸਾਈਜ਼ ਨਿੱਕਾ ਰਹਿ ਜਾਣਾ ਹੈ ਜਿਹੜਾ ਉਹ ਇੱਕ ਸਭ ਤੋਂ ਵੱਡਾ ਕਾਰਨ ਹੈ ਜਿਹੜਾ ਉਹ ਸ਼ੁਮਾਰ ਕੀਤਾ ਜਾ ਰਿਹਾ। ਬਾਕੀ ਦਾਅਵਾ ਕਰਨ ਵਾਲਿਆਂ ਦਾ ਤੇ ਇਹ ਆਖਣਾ ਆ ਕਿ ਬੰਪਰ ਪੈਦਾਵਾਰ ਹੋਈ ਹੈ। ਦੂਜਾ ਇਹ ਕਿ ਜਿਨ੍ਹਾਂ ਇਲਾਕਿਆਂ 'ਚ ਚਲਗੋਜ਼ਾ ਹੁੰਦਾ ਆ ਉੱਥੇ ਸਟੋਰੇਜ ਯਾਨੀ ਕੋਲਡ ਸਟੋਰੇਜ ਨੇ ਜਿਹੜੇ ਉਹ ਨਹੀਂ ਹੈ। ਲਾਹੌਰ ਲਿਆਉਂਦੇ ਨੇ ਪੰਜਾਬ ਸਰਕਾਰ ਦੀ ਸਰਹੱਦ ਤੋਂ ਇੱਧਰ ਉੱਧਰ ਆਟਾ, ਕਣਕ, ਖੰਡ ਹੈ ਜਿਹੜੇ, ਇਹਦੀ ਸਮਗਲਿੰਗ ਔਰ ਇਹਦੇ ਆਈ ਜਾਈ ਇਹਨਾਂ ਅਨਾਜਾਂ ਦੀ ਹੈ ਜਿਹੜੀ, ਉਹਦੇ ਵਾਸਤੇ ਇੱਕ ਡਿਸਪਲਿਨ ਆ। ਉਸ ਡਿਸਪਲਿਨ ਨੂੰ ਇਹ ਪਠਾਨ ਲੋਕ ਨੇ ਜਿਹੜੇ ਕਬੂਲ ਨਹੀਂ ਕਰਦੇ। ਉਹ ਫਿਰ ਲਾਹੌਰ ਗੋਦਾਮਾਂ ਦੇ ਉੱਤੇ ਜਦੋਂ ਛਾਪੇ ਪੈਂਦੇ ਨੇ ਤੇ ਕਹਿੰਦੇ ਹਮਾਰਾ ਤੋਂ ਇਤਨੇ ਕਰੋੜ का ਚਲਗੋਜ਼ਾ ਪਕੜਾ ਗਿਆ, ਇਹ ਤਾਂ ਹਮਾਰੇ ਸਾਥ ਜ਼ੁਲਮ ਹੈ। ਤੇ ਆਪ ਉਥੇ ਸਟਰਕਚਰ ਨਹੀਂ ਬਣਾ ਸਕੇ। ਉਹੀ ਚਲਗੋਜ਼ਾ ਜਿਹੜਾ ਉੱਥੇ ਸਟਰਕਚਰ ਨਾ ਹੋਣ ਕਾਰਨ ਪੰਜਾਬ ਦੇ ਵਿੱਚ ਇਹਨਾਂ ਨੇ ਸੇਵ ਰੱਖਣਾ ਔਰ ਪੰਜਾਬੀਆਂ ਨੂੰ 8000 ਨੂੰ ਕਿਲੋ ਵੇਚਣਾ ਹੈ। ਜੀ ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰੀਏ ਜੀ। ਇਹ ਖਬਰਾਂ ਜਿਹੜੀਆਂ ਪਾਕਿਸਤਾਨ ਦੇ ਨਾਲ ਜੁੜੀਆਂ ਔਰ ਵੱਡੀਆਂ ਖਬਰਾਂ ਨੇ, ਅਸੀਂ ਤੁਹਾਡੇ ਵਾਸਤੇ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਲੈ ਕੇ ਆਉਨੇ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ Facebook, YouTube, Instagram, TikTok ਹੈ, ਉਹਦੇ ਤੇ ਵੀ ਵੇਖ ਔਰ ਸੁਣ ਸਕਦੇ ਹੋ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408-272-5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।